कि इस मुल्क दे विच जिहड़ी इंसाफ नाम दी कानून नाम दी कोई भी चीज़ नहीं हैगी। फड़ लो उस बंदे नूं कानून मुताबक मिलदी है जिन्हें 3 वारी पहला पेरोल कट्टी होवे, जिहदा चंगा आचरण रहा होवे पहला 3 वारी आउण दा। ਇੰਨੇ दंगे कराए ने पंचकूले तुसीं तुहाडे सामने है, मतलब की कुछ नहीं होया, फिर भी उस बंदे नूं पेरोल दित्ती जा रही है। सिर्फ इत्थे वोटां दी राजनीति दे लई कोई भी माड़ा बंदा होवे ਉਹਨੂੰ ਇਹ ਬਾਹਰ ਕੱਢ ਸਕਦੇ ਨੇ। ਪਹਿਲੀ ਗੱਲ ਹੈ ਕਿ ਜਿਹੜੀ ਦਸੰਬਰ ਦੇ ਵਿੱਚ ਮੀਟਿੰਗ ਹੈ, ਜਿਹੜੀ ਸਾਡੇ ਕੋਲ ਜਾਣਕਾਰੀ ਹੈ, ਉਹ ਬੀਜੇਪੀ ਤੇ ਡੇਰਾ ਪ੍ਰਬੰਧਕਾਂ ਨਾਲ ਹੋਈ ਹੈ, ਸਲਾਬਤਪੁਰਿਆਂ ਨਾਲ, ਕਿ ਸਾਡੇ ਤੁਸੀਂ ਬਾਬੇ ਨੂੰ ਬਾਹਰ ਕੱਢੋ, ਅਸੀਂ ਤੁਹਾਡਾ ਸਮਰਥਨ ਕਰਾਂਗੇ। ਤੇ ਸਾਰੀਆਂ ਫੋਟੋਆਂ ਨੇ ਸਾਡੇ ਕੋਲੇ, ਸਾਰੇ ਅਖਬਾਰਾਂ ਦੀ ਕਟਿੰਗ ਹੈ ਸਾਡੇ ਕੋਲੇ ਆਮ ਆਦਮੀ ਪਾਰਟੀ ਦੀ ਕਿ ਡੇਰਾ ਪ੍ਰਬੰਧਕਾਂ ਨਾਲ ਮੀਟਿੰਗ ਹੋਈ ਹੈ। ਸੋ ਇਹ ਚਾਰੋਂ ਹੀ ਪਾਰਟੀਆਂ ਡੇਰੇ ਨੂੰ ਬਾਹਰ ਕਢਾਉਣ ਦੇ ਲਈ, ਡੇਰਾ ਮੁਖੀ ਨੂੰ ਇਹ ਬੁਰੀ ਤਰੀਕੇ ਦੇ ਨਾਲ, ਹਰ ਤਰੀਕੇ ਦੇ ਨਾਲ ਇਨਵੋਲਵ ਨੇ। ਪੰਜਾਬ ਪੁਲਿਸ ਦੀ ਬਣਾਈ ਹੋਈ SIT ਦੀ ਕੋਲੇ ਬਿਆਨ ਦਰਜ ਕਰਾਏ ਨੇ, ਪਲੱਸ ਕੋਰਟ ਦੇ ਵਿੱਚ ਉਹਨੇ 164 ਦੇ ਬਿਆਨ ਦਰਜ ਕਰਾਏ ਨੇ ਕਿ ਜਿਹੜੀ ਇਹ ਸਾਜ਼ਿਸ਼ ਹੈ 164 ਨੰਬਰ ਕਮਰਾ ਐਡਮਿਨ ਬਲਾਕ ਡੇਰਾ ਸਿਰਸਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕਰਾਉਣ ਦੀ ਅਸੀਂ ਸਾਰਿਆਂ ਨੂੰ ਰਲ ਕੇ ਸਾਜ਼ਿਸ਼ ਰਚੀ ਗਈ ਸੀ। ਅਸੀਂ ਸਾਰੇ ਉਹਨਾਂ ਦੀ ਕਮਾਂਡ ਦੇ ਹੇਠ ਆ। ਹਰਿਆਣਾ ਦੇ ਜੇਲ੍ਹ ਮੰਤਰੀ ਕਹਿੰਦੇ ਨੇ ਕਿ ਕਾਨੂੰਨੀ ਪ੍ਰਕਿਰਿਆ ਹੈ, ਤਾਂ ਇਹ ਜਿਹੜੀ ਕਾਨੂੰਨੀ ਪ੍ਰਕਿਰਿਆ ਹੈ ਇੱਕ ਬਲਾਤਕਾਰੀ ਔਰ ਕਤਲ ਕਰਨ ਵਾਲੇ ਲੋਕਾਂ ਵਾਸਤੇ ਹੀ ਕਿਉਂ, ਬੰਦੀ ਸਿੰਘਾਂ ਵਾਸਤੇ ਕਾਨੂੰਨੀ ਪ੍ਰਕਿਰਿਆ ਕਿਉਂ ਨਹੀਂ? ਆਪਣੀ ਜ਼ਬਾਨ ਤੋਂ ਹੀ ਇਹ ਜਿਹੜਾ ਸਾਡਾ ਜਮਹੂਰੀਅਤ ਦਾ ਮੁਲਕ ਹੈਗਾ, ਕਨਸਟੀਟਿਊਸ਼ਨਲ ਬਾਡੀਜ਼ ਨੇ ਜਿਹੜੀਆਂ ਉਹ ਮੁੱਕਰ ਰਹੀਆਂ ਨੇ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਪਰ ਮੌਜੂਦਾ ਸਮੇਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਉੱਪਰ ਕਾਬਜ ਡੇਰਾਵਾਦ ਨੇ ਲਗਾਤਾਰ ਪੰਜਾਬ ਦੀ ਮਹਾਨਤਾ ਨੂੰ, ਪੰਜਾਬ ਦੇ ਇਤਿਹਾਸ ਨੂੰ ਖੋਰਾ ਲਾਉਣ ਦਾ ਯਤਨ ਕੀਤਾ ਹੈ। ਗੱਲ ਚੱਲਦੀ ਹੈ ਬਲਾਤਕਾਰ ਦੇ ਦੋਸ਼ ਦੇ ਵਿੱਚ, ਬਲਾਤਕਾਰ ਦੇ ਕੇਸ ਦੇ ਵਿੱਚ ਔਰ ਕਤਲ ਦੇ ਕੇਸ ਦੇ ਵਿੱਚ ਗੁਰਮੀਤ ਰਾਮ ਰਹੀਮ ਬਲਾਤਕਾਰੀ ਸਾਧ ਦੀ, ਜਿਹੜਾ ਕੁਝ ਸਮੇਂ ਤੋਂ 8 ਮਹੀਨਿਆਂ ਦੇ ਸਮੇਂ ਦੇ ਦਰਮਿਆਨ ਜਿਹੜਾ ਹੈ ਇੱਕ ਵਾਰ ਤੋਂ ਬਾਅਦ ਦੂਜੀ ਵਾਰ ਪਰੋਲ ਤੇ ਆ ਚੁੱਕਾ, 21 ਦਿਨ ਦੀ ਪਰੋਲ ਮਿਲਦੀ ਹੈ। ਸਿੱਖ ਜਥੇਬੰਦੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਪਰੋਲ ਨੂੰ ਲੈ ਕੇ। ਅੱਜ ਸਿੱਖ ਜਥੇਬੰਦੀਆਂ ਅਕਾਲ ਜੂਥ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਦੇ DGP ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਪੁੱਜੀ ਹੈ। ਰਾਜਪੁਰਾ ਸਾਹਿਬ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਜਸਵਿੰਦਰ ਸਿੰਘ ਜੀ, ਲਗਾਤਾਰ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਜਿਹੜੀਆਂ ਘੱਟ ਗਿਣਤੀਆਂ ਨੇ ਪੰਜਾਬ ਦੇ ਅੰਦਰ, ਤਾਂ ਉਹਨਾਂ ਦੇ ਹਿਰਦੇ ਨੂੰ ਵਲੂੰਦਰ ਵਾਲੀਆਂ ਘਟਨਾਵਾਂ ਹੁੰਦੀਆਂ ਨੇ। ਗੁਰਮੀਤ ਰਾਮ ਰਹੀਮ ਨੂੰ 21 ਦਿਨ ਦੀ ਪਰੋਲ ਮਿਲਦੀ ਹੈ। ਬਹੁਤ ਵੱਡੇ ਜਿਹੜਾ ਸਵਾਲੀਆ ਚਿੰਨ੍ਹ ਕਹਿ ਸਕਦੇ ਆ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾਂਦੀ ਹੈ। ਸਰਕਾਰ ਦੇ ਵੱਲੋਂ ਦਿੱਤੀਆਂ ਹੋਈਆਂ ਸਜ਼ਾਵਾਂ ਸੀ ਉਹ ਆਪਣੀਆਂ ਪੂਰੀਆਂ ਕਰ ਚੁੱਕੇ ਨੇ, ਅਜੇ ਰਿਹਾ ਨਹੀਂ ਹੋ ਚੁੱਕੇ। ਤਾਂ ਪਰ ਗੁਰਮੀਤ ਰਾਮ ਰਹੀਮ ਦਾ 8 ਮਹੀਨਿਆਂ ਦੇ ਵਿੱਚ 2 ਵਾਰ ਬਾਹਰ ਆ ਜਾਣਾ ਕਿਵੇਂ ਦੇਖਦੇ ਹੋ? ਦੇਖੋ ਜੀ, ਇਹ ਸਿੱਧੀ ਇਹ ਜਿਹੜੀ ਘਟਨਾ ਹੈਗੀ ਹੈ ਸਾਬਤ ਕਰਦੀ ਹੈ ਕਿ ਇਸ ਮੁਲਕ ਦੇ ਵਿੱਚ ਜਿਹੜੀ ਇਨਸਾਫ ਨਾਮ ਦੀ, ਕਾਨੂੰਨ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈਗੀ। ਕਿਉਂਕਿ ਤੁਸੀਂ ਦੇਖੋ ਸਾਡੇ ਜਿਹੜੇ ਬੰਦੀ ਸਿੰਘ ਨੇ, ਕੋਈ 22 ਸਾਲ ਤੋਂ ਜੇਲ੍ਹ 'ਚ ਬੰਦ ਹੈ, ਕਿਸੇ ਨੂੰ 25 ਸਾਲ ਹੋ ਗਏ ਨੇ, ਕਿਸੇ ਨੂੰ 28 ਸਾਲ ਹੋ ਗਏ ਨੇ, ਕਿਸੇ ਸਿੰਘ ਨੂੰ 31 ਸਾਲ ਹੋ ਗਏ ਨੇ। ਕਿਸੇ ਵੀ ਸਿੰਘ ਦੀ ਰਿਹਾਈ ਨਹੀਂ ਹੁੰਦੀ ਹੈਗੀ। ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਤੇ ਇੱਕ ਜਿਹੜਾ ਆਹ ਡੇਰਾ ਮੁਖੀ ਹੈ ਜਿਹਦੇ ਉੱਤੇ ਬਲਾਤਕਾਰ ਦੇ ਤੇ ਮਰਡਰ ਦੇ ਤੇ ਕਿਡਨੈਪਿੰਗ ਦੇ, ਹੋਰ ਪਤਾ ਨਹੀਂ ਲੋਕਾਂ ਨੂੰ ਨਪੁੰਸਕ ਬਣਾਉਣ ਦੇ ਕਿੰਨੇ ਵੱਡੇ ਜਿਹੜੇ ਚਾਰਜਸ ਨੇ ਲੱਗੇ ਹੋਏ ਨੇ, ਤੇ ਦੋਹਰੀ ਉਮਰ ਕੈਦ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ। ਉਸ ਬੰਦੇ ਨੂੰ ਸਾਰੇ ਕਾਨੂੰਨ ਕਾਇਦੇ ਛਿੱਕੇ ਦੇ ਉੱਤੇ ਟੰਗ ਕੇ BJP ਸਰਕਾਰ ਨੇ ਵੋਟਾਂ ਲੈਣ ਦੇ ਖਾਤਰ, ਬਾਕੀ ਜਿਹੜੀ ਤਿੰਨੋਂ ਪਾਰਟੀਆਂ ਨੇ ਉਹਨਾਂ ਨੇ ਸਹਿਯੋਗ ਦੇ ਨਾਲ, ਉਹ ਭਾਵੇਂ ਕਾਂਗਰਸ ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਭਾਵੇਂ ਬਾਦਲ ਦਲ ਹੈ, ਇਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਥੋੜ੍ਹੇ ਦਿਨਾਂ 'ਚ ਉਹਨੂੰ ਬਾਹਰ ਕੱਢ ਲਿਆ, ਪੇਰੋਲ ਦੇ ਦਿੱਤੀ ਹੈ। ਪੇਰੋਲ ਵੀ ਜਿਹੜਾ ਦੂਜਾ ਰੂਪ ਹੈ ਫਰਲੋ ਦਾ, ਜਿਹੜਾ ਕਿਹਾ ਜਾ ਰਿਹਾ ਕਿ ਫਰਲੋ ਦਿੱਤੀ ਗਈ ਹੈ। ਫਰਲੋ ਉਸ ਬੰਦੇ ਨੂੰ ਕਾਨੂੰਨ ਮੁਤਾਬਕ ਮਿਲਦੀ ਹੈ ਜਿਹਨੇ 3 ਵਾਰੀ ਪਹਿਲਾਂ ਪੇਰੋਲ ਕੱਟੀ ਹੋਵੇ, ਜਿਹਦਾ ਚੰਗਾ ਆਚਰਣ ਰਿਹਾ ਹੋਵੇ ਪਹਿਲਾਂ 3 ਵਾਰੀ ਆਉਣ ਦਾ, ਤੇ ਪਹਿਲੀ ਵਾਰੀ ਹੀ ਫਰਲੋ ਦੇਣ ਦਾ ਤੇ ਕੋਈ ਕਨਸੈਪਟ ਹੀ ਨਹੀਂ ਹੈਗਾ। ਫਿਰ ਦੂਜੀ ਗੱਲ ਇਹ ਕਿ ਉਸ ਬੰਦੇ ਨੇ ਇੰਨਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨੇ ਪੰਜਾਬ ਦੇ ਅੰਦਰ, ਇੰਨੇ ਦੰਗੇ ਕਰਾਏ ਨੇ ਪੰਚਕੂਲੇ ਤੁਸੀਂ ਤੁਹਾਡੇ ਸਾਹਮਣੇ ਹੈ, ਮਤਲਬ ਕੀ ਕੁਛ ਨਹੀਂ ਹੋਇਆ, ਫਿਰ ਵੀ ਉਸ ਬੰਦੇ ਨੂੰ ਪੈਰੋਲ ਦਿੱਤੀ ਜਾ ਰਹੀ ਹੈ। ਸਿਰਫ ਇੱਥੇ ਵੋਟਾਂ ਦੀ ਰਾਜਨੀਤੀ ਦੇ ਲਈ ਕੋਈ ਵੀ ਮਾੜਾ ਬੰਦਾ ਹੋਵੇ ਉਹਨੂੰ ਇਹ ਬਾਹਰ ਕੱਢ ਸਕਦੇ ਨੇ, ਵੋਟਾਂ ਖਾਤਰ ਹੀ ਕੋਈ ਚੰਗੇ ਬੰਦੇ ਹੋਣ ਉਹਨਾਂ ਨੂੰ ਇਹ ਜੇਲ੍ਹ 'ਚ ਡੱਕ ਸਕਦੇ ਨੇ। ਇੱਥੇ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ।
ਜੇ ਆਪਾਂ ਪਿਛਲੇ ਸਮੇਂ ਦੇ ਦਰਮਿਆਨ ਦੇਖੀਏ ਤਾਂ ਡੇਰਾ ਸਿਰਸਾ ਦੇ ਵਿੱਚ ਇੱਕ ਸਮਾਗਮ ਹੁੰਦਾ, ਉਹਦੇ ਵਿੱਚ ਸਰਕਾਰਾਂ ਦੇ ਨੁਮਾਇੰਦੇ ਜਾਂਦੇ ਆ, ਪਰ ਤਿੰਨਾਂ ਧਿਰਾਂ ਦੇ ਜਾਂਦੇ ਆ। ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਂਦੀ ਹੈ, ਉਹਨਾਂ ਦਾ ਜਿਹੜਾ ਕੋਈ ਨੁਮਾਇੰਦਾ ਤਾਂ ਉਹ ਉੱਥੇ ਸ਼ਮੂਲੀਅਤ ਨਹੀਂ ਕਰਦਾ। ਕੀ ਤੁਸੀਂ ਆਮ ਆਦਮੀ ਪਾਰਟੀ ਨੂੰ ਦੋਸ਼ੀ ਮੰਨਦੇ ਹੋ ਇਹਦੇ ਵਿੱਚ? ਦੇਖੋ ਜੀ, ਮੈਂ ਤੇ ਪਹਿਲੀ ਗੱਲ ਹੈ ਕਿ ਜਿਹੜੀ ਦਸੰਬਰ ਦੇ ਵਿੱਚ ਮੀਟਿੰਗ ਹੈ, ਜਿਹੜੀ ਸਾਡੇ ਕੋਲ ਜਾਣਕਾਰੀ ਹੈ, ਉਹ ਬੀਜੇਪੀ ਤੇ ਡੇਰਾ ਪ੍ਰਬੰਧਕਾਂ ਨਾਲ ਹੋਈ ਹੈ, ਸਲਾਬਤਪੁਰਿਆਂ ਨਾਲ, ਕਿ ਸਾਡੇ ਤੁਸੀਂ ਬਾਬੇ ਨੂੰ ਬਾਹਰ ਕੱਢੋ, ਅਸੀਂ ਤੁਹਾਡਾ ਸਮਰਥਨ ਕਰਾਂਗੇ। ਉਹਨਾਂ ਨੇ ਕਿਹਾ ਤੁਸੀਂ ਇਕੱਠ ਕਰਕੇ ਦਿਖਾਓ। 9 ਜਨਵਰੀ ਨੂੰ ਸਲਾਬਤਪੁਰੇ ਬਠਿੰਡੇ ਦੀ ਧਰਤੀ ਤੇ ਡੇਰਾ ਪ੍ਰੇਮੀਆਂ ਵੱਲੋਂ ਡੇਰਾ ਸਲਾਬਤਪੁਰ ਵਿਖੇ ਇਕੱਠ ਕੀਤਾ ਜਾਂਦਾ ਹੈ ਕਿ ਅਸੀਂ ਇੱਕ ਰਾਜਨੀਤਿਕ ਇਕੱਠ ਕਰਕੇ ਦਿਖਾਣੇ ਆ, ਜਿਸ ਤੋਂ ਬਾਅਦ ਤੁਸੀਂ ਮਤਲਬ ਬਾਬੇ ਦੀ ਰਿਹਾਈ ਕਰਿਓ। ਤੇ ਉਸ ਇਕੱਠ ਦੇ ਵਿੱਚ ਹਰਜੀਤ ਗਰੇਵਾਲ ਬੀਜੇਪੀ ਤੋਂ ਤੇ ਸੁਰਜੀਤ ਜਿਆਨੀ ਜਿਹੜੇ ਸਾਬਕਾ ਮੰਤਰੀ ਨੇ, ਉਹ ਨੇ, ਇੱਕ ਬੀਬੀ ਹੈ ਇਹਨਾਂ ਦੀ ਬੀਜੇਪੀ ਦੀ, ਇਹ ਤਿੰਨੇ ਉਸ ਮੀਟਿੰਗ 'ਚ ਸ਼ਾਮਲ ਹੁੰਦੇ ਨੇ, ਸਲਾਬਤਪੁਰੇ ਉਸ ਪ੍ਰੋਗਰਾਮ 'ਚ ਸ਼ਾਮਲ ਹੁੰਦੇ ਨੇ। ਉੱਥੇ ਆਮ ਆਦਮੀ ਪਾਰਟੀ ਤੋਂ ਜਗਰੂਪ ਸਿੰਘ ਨੇ, ਜਿਹੜੇ ਹੁਣ ਉਹਨਾਂ ਦੇ ਬਠਿੰਡੇ ਤੋਂ ਉਮੀਦਵਾਰ ਵੀ ਖੜੇ ਨੇ ਇਲੈਕਸ਼ਨ ਦੇ ਵਿੱਚ, ਇਹ ਸਾਰੇ ਉੱਥੇ ਸ਼ਾਮਲ ਹੁੰਦੇ ਨੇ ਡੇਰੇ ਦੇ ਪ੍ਰੋਗਰਾਮ 'ਚ। ਉੱਥੇ ਇੱਕ ਮੀਟਿੰਗ ਹੁੰਦੀ ਹੈ ਤੇ ਇਹਨਾਂ ਵੱਲੋਂ ਲੋਕਾਂ ਨੂੰ ਦੱਸਿਆ ਗਿਆ ਕਿ ਸਾਡਾ ਇਹ 24 ਲੱਖ ਦਾ ਇਕੱਠ ਸੀਗਾ, ਜਦੋਂ ਕਿ ਨੀਰਾ ਪੂਰਾ ਝੂਠ ਬੋਲਿਆ ਗਿਆ ਡੇਰੇ ਵੱਲੋਂ। ਉਹ ਤਕਰੀਬਨ 1.5 ਤੋਂ 2 ਲੱਖ ਡੇਰਾ ਪ੍ਰੇਮੀਆਂ ਦਾ ਇਕੱਠ ਸੀ। ਉਹ ਇਕੱਠ ਤੋਂ ਬਾਅਦ ਇਹਨਾਂ ਨੇ ਮੀਟਿੰਗ ਕੀਤੀ ਹੈ, ਬੀਜੇਪੀ ਨੇ ਉੱਥੇ ਹਰੀ ਝੰਡੀ ਦਿੱਤੀ ਹੈ ਇਹਨਾਂ ਨੂੰ ਕਿ ਤੁਹਾਨੂੰ ਮਤਲਬ ਥੋੜ੍ਹੇ ਦਿਨਾਂ ਦੇ ਅੰਦਰ ਅਸੀਂ ਡੇਰਾ ਮੁਖੀ ਨੂੰ ਬਾਹਰ ਕਢਾ ਦੇਵਾਂਗੇ। ਤੇ ਜਿਹੜੇ ਉਸ ਤੋਂ ਬਾਅਦ ਡੇਰਾ ਪ੍ਰੇਮੀ ਨੇ, ਉਹਨਾਂ ਦੀ ਆਮ ਆਦਮੀ ਪਾਰਟੀ ਨਾਲ ਹੋਈ ਹੈ। ਉਹਨਾਂ ਨੇ ਉਹਨਾਂ ਨੂੰ ਵੀ ਕਿਹਾ ਕਿ ਤੁਹਾਡੀ ਅਸੀਂ ਮਾਲਵੇ ਬੈਲਟ ਦੇ ਅੰਦਰ ਪੂਰਾ ਸਮਰਥਨ ਕਰਾਂਗੇ, ਤੁਸੀਂ ਸਾਡੇ ਬਾਬੇ ਨੂੰ ਬਾਹਰ ਕਢਾਉਣ ਦੇ ਵਿੱਚ ਤੁਸੀਂ ਵੀ ਸਹਿਯੋਗ ਕਰੋ ਬੀਜੇਪੀ ਦੇ ਨਾਲ। ਕੇਜਰੀਵਾਲ ਸਾਹਿਬ ਦੀ ਵੀ ਸਟੇਟਮੈਂਟ ਆਈ ਹੈ, ਉਹਨਾਂ ਸਵਾਗਤ ਕੀਤਾ ਉਹਨਾਂ ਦਾ ਬਾਹਰ ਆਉਣ ਦਾ। ਹਾਂਜੀ, ਉਹ ਸਟੇਟਮੈਂਟ ਆਈ ਹੈ, ਪਰ ਮੈਨੂੰ ਇਹ ਨਹੀਂ ਪਤਾ ਕਿ ਉਹ ਸੱਚੀ ਹੈ ਕਿ ਮੈਂ, ਕਿਉਂਕਿ ਅਖਬਾਰ 'ਚ ਨਹੀਂ ਪੜ੍ਹੀ, ਸੋਸ਼ਲ ਮੀਡੀਆ ਤੇ ਪੜ੍ਹੀ ਹੈ। ਤੇ ਜੇ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਵੀ ਨਾਲ ਰਲ ਕੇ ਕਰ ਰਹੀ ਹੈ, ਕਿਉਂਕਿ ਜਿਹੜੀ ਸਟੇਟਮੈਂਟ ਬਾਰੇ ਉਹ ਫੇਕ ਵੀ ਹੋ ਸਕਦੀ ਹੈ, ਪਰ ਜਿਹੜਾ ਜਗਰੂਪ ਸਿੰਘ ਆਮ ਆਦਮੀ ਪਾਰਟੀ ਦਾ ਉੱਥੇ ਗਿਆ ਡੇਰੇ 'ਚ, ਉਹ ਤੇ ਸਾਰੀਆਂ ਫੋਟੋਆਂ ਨੇ ਸਾਡੇ ਕੋਲੇ, ਸਾਰੇ ਅਖਬਾਰਾਂ ਦੀ ਕਟਿੰਗ ਹੈ ਸਾਡੇ ਕੋਲੇ ਆਮ ਆਦਮੀ ਪਾਰਟੀ ਦੀ, ਕਿ ਡੇਰਾ ਪ੍ਰਬੰਧਕਾਂ ਨਾਲ ਮੀਟਿੰਗ ਹੋਈ ਹੈ। ਤੇ ਤੀਜੀ ਗੱਲ ਇਹ ਹੈ ਕਿ ਉੱਥੇ ਫਿਰ ਜਦੋਂ ਕਾਂਗਰਸ ਦੇ ਬੰਦਿਆਂ ਨੂੰ ਪਤਾ ਲੱਗਿਆ ਕਿ ਇਹਨਾਂ ਨਾਲ ਮੀਟਿੰਗ ਹੋ ਗਈ ਹੈ, ਉਹਨਾਂ ਨੇ ਸਲਾਬਤਪੁਰ ਡੇਰੇ ਦੇ ਪ੍ਰਬੰਧਕ ਜਾ ਕੇ ਰੇ ਵੀ ਤੁਸੀਂ ਮਤਲਬ ਸਾਡਾ ਸਮਰਥਨ ਕਿਉਂ ਨਹੀਂ ਕਰ ਰਹੇ ਹੈਗੇ, ਬੀਜੇਪੀ ਤੇ ਇਹਨਾਂ ਨਾਲ ਮੀਟਿੰਗ ਕਰ ਲਈ ਹੈ। ਉਹਨਾਂ ਨੂੰ ਵੀ ਇੱਕ ਲਾਲਚ ਦੇ ਦਿੱਤਾ ਵੀ ਚੋਣਾਂ ਦੇ ਵਿੱਚ ਤੁਹਾਡਾ ਵੀ ਸਮਰਥਨ ਕਰਾਂਗੇ, ਤੁਸੀਂ ਸਾਡਾ ਵਿਰੋਧ ਨਾ ਕਰੋ। ਤੇ ਉੱਥੇ ਵਿਜੇ ਇੰਦਰ ਸਿੰਘ ਨੇ, ਜਿਹੜੇ ਕੈਬਨਿਟ ਮੰਤਰੀ ਰਹੇ ਨੇ, ਉਹ ਸਮਰਥਨ ਲੈ ਕੇ ਆਏ ਨੇ ਕਾਂਗਰਸ ਦਾ ਉਹਨਾਂ ਵੱਲੋਂ ਸਲਾਬਤਪੁਰੇ ਤੋਂ। ਸਭ ਤੋਂ ਬਾਅਦ ਇਹਨਾਂ ਨੇ ਇਸ ਵਾਰੀ ਅਕਾਲੀ ਦਲ ਦੇ ਨਾਲ ਗੱਠਜੋੜ ਕੀਤੀ ਹੈ, ਉਹ ਵੀ ਤਾਂ ਕਰਕੇ ਕਿ ਇਹ ਬੰਦੇ ਸਾਡਾ ਵਿਰੋਧ ਨਾ ਕਰਨ ਪੰਥਕ ਤੌਰ ਤੇ, ਜਾਂ ਅਕਾਲ ਤਖਤ ਸਾਹਿਬ ਨੂੰ ਨਾ ਵਰਤਣ ਇਹ ਸਾਡੇ ਖਿਲਾਫ। ਸੋ ਇਹ ਚਾਰੋਂ ਹੀ ਪਾਰਟੀਆਂ ਡੇਰੇ ਨੂੰ ਬਾਹਰ ਕਢਾਉਣ ਦੇ ਲਈ, ਡੇਰਾ ਮੁਖੀ ਨੂੰ, ਇਹ ਬੁਰੀ ਤਰੀਕੇ ਦੇ ਨਾਲ, ਹਰ ਤਰੀਕੇ ਦੇ ਨਾਲ ਇਨਵੋਲਵ ਨੇ। ਤੇ ਇਹ ਸਾਰੀ ਹੀ ਪਾਰਟੀਆਂ ਸਿੱਖਾਂ ਦੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕਰਾਉਣ ਵਾਲੇ ਬੰਦਿਆਂ ਨੂੰ ਬਚਾਉਣ ਦੇ ਲਈ ਦੋਸ਼ੀ ਨੇ। ਡੀਜੀਪੀ ਪੰਜਾਬ ਦੇ ਕੋਲ ਅੱਜ ਮੰਗ ਪੱਤਰ ਲੈ ਕੇ ਆਏ ਹੋ, ਕੀ ਮੰਗਾਂ ਕੀ ਨੇ? ਦੇਖੋ ਜੀ, ਸਾਡੀ ਸਿੱਧੀ ਜੀ ਮੰਗ ਹੈ, ਜਿਹੜੀ ਪੰਜਾਬ ਪੁਲਿਸ ਨੂੰ, ਸਾਡੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਬਾਰੇ ਤਾਂ ਬੜੀ ਦੂਰੋਂ ਪਤਾ ਲੱਗ ਜਾਂਦਾ, ਪਰ ਇੱਕ ਜਿਹੜਾ ਭਾਰਤ ਦੇ ਅੰਦਰ ਰਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੰਦਾ ਬੇਅਦਬੀਆਂ ਕਰਾ ਰਿਹਾ, ਜਿਹਦੇ ਡੇਰੇ 'ਚ ਸਾਜ਼ਿਸ਼ ਰਚੀ ਜਾਂਦੀ ਹੈ, ਉਹਨੂੰ ਗ੍ਰਿਫਤਾਰ ਹੀ ਨਹੀਂ ਕਰਦੀ ਪੰਜਾਬ ਪੁਲਿਸ। ਅਸੀਂ ਇੱਥੇ ਇਹ ਮੰਗ ਲੈ ਕੇ ਆਏ ਹਾਂ ਕਿ ਜਿਹੜਾ ਬੰਦਾ ਇੱਕ ਕੇਸ ਦੇ ਵਿੱਚ ਭਗੌੜਾ ਆ, ਜਾਂ ਉਸ ਕੇਸ ਦੇ ਵਿੱਚ ਉਹਦਾ ਨਾਮ ਸ਼ਾਮਲ ਹੈ ਕਿ ਕਰਾਉਣ ਵਾਲਾ ਇਹ ਹੈ, ਤੇ ਉਸ ਬੰਦੇ ਨੂੰ, ਉਹ ਬੰਦਾ ਪੈਰੋਲ ਤੇ ਆ ਗਿਆ, ਤੁਸੀਂ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੇ? ਕਿਉਂਕਿ ਜਿਹੜਾ ਜਤਿੰਦਰ ਅਰੋੜਾ, ਜਿਹਦੇ ਉੱਤੇ ਕੇਸ ਪਿਆ ਸੀਗਾ, ਬੁਰਜ ਜਵਾਰ ਸਿੰਘ ਵਾਲਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਕੇਸ ਸੀ ਜਤਿੰਦਰ ਅਰੋੜੇ ਦੇ ਉੱਤੇ, ਉਹਨੇ ਪੰਜਾਬ ਪੁਲਿਸ ਦੀ ਬਣਾਈ ਹੋਈ SIT ਦੀ ਕੋਲੇ ਬਿਆਨ ਦਰਜ ਕਰਾਏ ਨੇ, ਪਲੱਸ ਕੋਰਟ ਦੇ ਵਿੱਚ ਉਹਨੇ 164 ਦੇ ਬਿਆਨ ਦਰਜ ਕਰਾਏ ਨੇ ਕਿ ਜਿਹੜੀ ਇਹ ਸਾਜ਼ਿਸ਼ ਹੈ, 164 ਨੰਬਰ ਕਮਰਾ, ਐਡਮਿਨ ਬਲਾਕ, ਡੇਰਾ ਸਿਰਸਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕਰਾਉਣ ਦੀ ਅਸੀਂ ਸਾਰਿਆਂ ਨੂੰ ਰਲ ਕੇ ਸਾਜ਼ਿਸ਼ ਰਚੀ ਗਈ ਸੀ। ਅਸੀਂ ਸਾਰੇ ਉਹਨਾਂ ਦੀ ਕਮਾਂਡ ਦੇ ਹੇਠ ਆ। ਸੋ ਉਸ ਤੋਂ ਸਿੱਧ ਹੁੰਦਾ ਕਿ ਸਿੱਧੇ ਜਿਹੜਾ ਡੇਰਾ ਸਿਰਸਾ ਤੇ ਜਿਹੜਾ ਡੇਰਾ ਮੁਖੀ ਹੈ, ਇਹਦੇ ਵਿੱਚ ਇਨਵੋਲਵਮੈਂਟ ਹੈ। ਫਿਰ ਉਸ ਬੰਦੇ ਨੂੰ ਤੁਸੀਂ ਕਿਉਂ ਨਹੀਂ ਗ੍ਰਿਫਤਾਰ ਕਰਦੇ ਬਈ? ਉਹ ਬੰਦਾ ਪੈਰੋਲ ਤੇ ਕਿੱਦਾਂ ਤੁਰਿਆ ਫਿਰਦਾ? ਸੋ ਅਸੀਂ ਇਹਨਾਂ ਕੋਲੇ ਮੰਗ ਲੈ ਕੇ ਆਏ ਹਾਂ ਕਿ ਪੰਜਾਬ ਪੁਲਿਸ ਜਾਵੇ ਤੇ ਉਹਨੂੰ ਗ੍ਰਿਫਤਾਰ ਕਰੇ। ਰਾਜਪੁਰਾ ਜੀ, ਇੱਕ ਬਹੁਤ ਵੱਡਾ ਸਵਾਲ ਸਾਡੇ ਉੱਪਰ ਸਵਾਲੀਆ ਚਿੰਨ੍ਹ ਲੱਗ ਸਕਦਾ ਹੈ, ਕਹਿ ਸਕਦੇ ਹਾਂ ਕਿ ਇੱਕ ਪਾਸੇ ਉਹ ਲੋਕ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕਰਾਈਆਂ, ਔਰ ਜਿਹੜਾ ਕਿ ਇੱਕ ਬਲਾਤਕਾਰ ਦੇ, ਰੇਪ ਦੇ ਕੇਸ ਦੇ ਵਿੱਚ, ਕਤਲ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਕੁਝ ਸਮੇਂ ਤੋਂ ਹੈ, ਤਾਂ ਉਹਦੀ ਕੁਝ ਸਮੇਂ ਬਾਅਦ ਉਹਨੂੰ ਪੈਰੋਲ ਮਿਲ ਜਾਂਦੀ ਹੈ। 21 ਦਿਨ ਦੀ ਪੈਰੋਲ ਕੋਈ ਥੋੜੀ ਨਹੀਂ ਹੁੰਦੀ, ਉਹ ਵੀ ਚੋਣਾਂ ਦੇ ਸਮੇਂ ਮਿਲ ਜਾਣਾ ਇੱਕ ਬਹੁਤ ਵੱਡੇ ਸਵਾਲ ਲੱਗਦੇ ਨੇ। ਪਰ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ। ਬੰਦੀ ਸਿੰਘ ਸਰਕਾਰ ਦੇ ਵੱਲੋਂ ਦਿੱਤੀਆਂ ਹੋਈਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਕੀ ਲੱਗਦਾ ਹੈ ਕਿ ਅਸੀਂ
ਬੰਦੀ ਸਿੰਘਾਂ ਨੂੰ ਰਿਹਾ ਕਿਉਂ ਨਹੀਂ ਕਰਵਾ ਸਕੇ? ਕਿਤੇ ਨਾ ਕਿਤੇ ਵੱਖ-ਵੱਖ ਰਸਤੇ ਹੋਣ ਕਾਰਨ ਰਿਹਾ ਨਹੀਂ ਕਰਵਾ ਸਕੇ, ਜਾਂ ਕੋਈ ਹੋਰ ਕਾਰਨ ਲੱਗਦਾ ਇਹਦੇ ਬਾਰੇ? ਦੇਖੋ ਜੀ, ਮੈਨੂੰ ਇਹਦੇ ਪਿੱਛੇ ਜ਼ਿਆਦਾ ਕਾਰਨ ਪੋਲੀਟੀਕਲ ਹੀ ਹੈ। ਜਦੋਂ ਤੱਕ ਅਸੀਂ ਪੋਲੀਟੀਕਲੀ ਮਜ਼ਬੂਤ ਨਹੀਂ ਹੁੰਦੇ, ਸਾਡਾ ਸਿਸਟਮ ਮਜ਼ਬੂਤ ਨਹੀਂ ਹੁੰਦਾ ਹੈਗਾ, ਜਾਂ ਅਸੀਂ ਇੱਕ ਨਹੀਂ ਹੁੰਦੇ ਹੈਗੇ, ਉਦੋਂ ਤੱਕ ਇਹ ਚੀਜ਼ਾਂ ਚੱਲਦੀ ਰਹਿਣੀਆਂ। ਦੂਜਾ ਪੋਲੀਟੀਕਲੀ ਕਾਰਨ ਇਹ ਹੈ, ਸਿੱਖਾਂ ਨੂੰ ਜੇਲ੍ਹ ਦੇ ਵਿੱਚ ਰੱਖਣ ਦਾ ਬੀਜੇਪੀ ਨੂੰ ਇਕੱਲੇ ਪੰਜਾਬ 'ਚ ਨਹੀਂ, ਪੂਰੇ ਆਲ ਇੰਡੀਆ 'ਚ ਫਾਇਦਾ ਹੋਣਾ। ਉਹਨਾਂ ਨੇ ਇਹ ਦੱਸਣਾ ਕਿ ਅਸੀਂ ਦੇਖੋ ਜੀ, ਵੱਡੇ ਵੱਡੇ ਅੱਤਵਾਦੀ ਨੇ ਹਲੇ ਤੱਕ ਫੜ ਕੇ ਰੱਖੇ ਹੋਏ ਨੇ, ਜਿਹੜੇ ਬਹੁ ਗਿਣਤੀ ਦਾ ਕਤਲੇਆਮ ਕਰ ਸਕਦੇ ਸੀਗੇ। ਜਿਵੇਂ ਕੈਪਟਨ ਅਮਰਿੰਦਰ ਸਿੰਘ ਸੀ, ਉਹਨੇ ਹੁਣ ਬੋਰਡ ਲਵਾਏ ਸੀ, ਅਸੀਂ 150 ਅੱਤਵਾਦੀ 5 ਸਾਲਾਂ ਦੇ ਅੰਦਰ ਫੜ ਕੇ ਅੰਦਰ ਦਿੱਤੇ ਨੇ। ਮਤਲਬ ਸ਼ਰਮ ਨਹੀਂ ਆਉਂਦੀ ਉਸ ਬੰਦੇ ਨੂੰ ਕਿ ਆਪਣੇ ਹੀ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਤੇ ਹਿੰਦੂ ਲੋਕਾਂ ਦੀ ਵੋਟਾਂ ਬਟੋਰਨ ਲੱਗਿਆ ਹੋਇਆ ਤੂੰ। ਸੋ ਉਹੀ ਪਾਲਿਸੀ ਬੀਜੇਪੀ ਸਰਕਾਰ ਖੇਡਦੀ ਹੈ ਸਾਰੀਆਂ ਸਟੇਟਾਂ ਦੇ ਵਿੱਚ। ਇਸ ਗੱਲ ਨੂੰ ਮੁੱਖ ਰੱਖ ਕੇ, ਭਾਵੇਂ ਉਹ ਮੁਸਲਮਾਨ ਨੌਜਵਾਨ ਹੋਣ, ਭਾਵੇਂ ਸਿੱਖ ਨੌਜਵਾਨ ਹੋਣ, ਕਿ ਅਸੀਂ ਸ਼ੋਅ ਅਪ ਕਰੀਏ ਕਿ ਇੰਨੇ ਸਿੱਖ ਨੌਜਵਾਨ, ਇੰਨੇ ਘੱਟ ਗਿਣਤੀ ਦੇ ਨੌਜਵਾਨ ਜਿਹੜੇ ਅੱਤਵਾਦੀ ਸੀ ਦੱਸਿਆ ਜਾਂਦਾ, ਜਿਨ੍ਹਾਂ ਨੂੰ ਜਿਹੜੇ ਲੋਕ ਆਪਣੇ ਹੱਕਾਂ ਵਾਸਤੇ ਲੜਦੇ, ਕਿ ਉਹ ਅੱਤਵਾਦੀ ਨੇ? ਦੇਖੋ ਜੀ, ਇਹਨਾਂ ਲੋਕਾਂ ਦੇ ਲਈ ਤੇ ਉਹ ਅੱਤਵਾਦੀ ਸ਼ੋਅ ਕਰਦੇ ਨੇ ਸਾਨੂੰ। ਸਾਡੇ ਉਹ ਭਾਵੇਂ ਜੁਝਾਰੂ ਨੌਜਵਾਨ ਨੇ, ਜੁਝਾਰੂ ਸਿੰਘ ਨੇ, ਜਾਂ ਕੌਮ ਦੇ ਰਖਵਾਲੇ ਨੇ, ਸਰਬੱਤ ਦਾ ਭਲਾ ਮੰਗਣ ਵਾਲੇ ਬੰਦੇ ਨੇ, ਪਰ ਇਹ ਉਹਨਾਂ ਨੂੰ ਇਹ ਸ਼ੋਅ ਕਰਦੇ ਨੇ ਨਾ। ਸੋ ਡੇਰਾ ਮੁਖੀ ਨੂੰ ਰੱਖਣ ਦੇ ਨਾਲ ਇਹਨਾਂ ਨੂੰ ਲੱਗਦਾ ਕਿ ਇਹਨਾਂ ਦਾ ਵੋਟ ਬੈਂਕ ਵਧੂਗਾ। ਸਾਡੇ ਬਾਹਰ ਆਉਣ ਦੇ ਨਾਲ ਇਹਨਾਂ ਨੂੰ ਐ ਲੱਗਦਾ ਵੀ ਸਾਡੀ ਵੋਟਾਂ ਟੁੱਟਣਗੀਆਂ। ਜਿਵੇਂ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਨੇ ਵੀ ਸਾਫ਼ ਕਹਿਤਿਆ, ਮੈਂ ਉਹਦਾ ਧੰਨਵਾਦ ਵੀ ਕਰਦਾ। ਘੱਟੋ ਘੱਟ ਉਹਨੇ ਸੱਚ ਤਾਂ ਬੋਲਿਆ ਵੀ ਜੋ ਕੇਜਰੀਵਾਲ ਤੇ ਭਗਵੰਤ ਮਾਨ ਨਹੀਂ ਬੋਲ ਸਕੇ ਕਿ ਸਾਡੀ ਹਿੰਦੂ ਵੋਟ ਟੁੱਟੂਗੀ। ਸੋ ਇਹ ਸਾਰਾ ਮਸਲਾ ਵੋਟਾਂ ਦਾ, ਵੋਟਾਂ ਦੀ ਰਾਜਨੀਤੀ ਦੇ ਸਾਡੇ ਸਿੱਖ ਨੌਜਵਾਨਾਂ ਦਾ ਜਿਹੜਾ ਘਾਣ ਕੀਤਾ ਜਾ ਰਿਹਾ। ਇੱਕ ਪਾਸੇ ਇਸ ਤਰ੍ਹਾਂ ਦੇ ਜਿਹੜੇ ਸੰਵੇਦਨਸ਼ੀਲ ਮਸਲੇ ਹੁੰਦੇ ਨੇ, ਪਰ ਦੂਜੇ ਪਾਸੇ ਚੋਣਾਂ ਦਾ ਸਮਾਂ ਹੈ। ਬਾਦਲ ਦਲ ਨੂੰ ਬਚਾਉਣ ਵਾਸਤੇ ਜਿਹੜਾ ਇਕੱਠ ਬੁਲਾ ਲਿਆ ਜਾਂਦਾ ਹੈ, ਸੰਤ ਸਮਾਜ ਵੱਲੋਂ ਇਕੱਠ ਬੁਲਾ ਲਿਆ ਜਾਂਦਾ ਹੈ, ਧੁੰਮਾ ਸਾਹਿਬ ਇਕੱਠ ਬੁਲਾਉਂਦੇ ਨੇ, ਤਾਂ ਉਸ ਇਕੱਠ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਜੀ, ਮੈਂ ਤੇ ਇਹਨੂੰ ਆਮ ਗੱਲ ਸਮਝਦਾ, ਕਿਉਂਕਿ ਜਿਹੜੇ ਹਰਨਾਮ ਸਿੰਘ ਬਾਬਾ ਧੁੰਮਾ ਜੀ ਨੇ, ਉਹ ਤੇ ਆਲਰੇਡੀ ਬਾਦਲ ਫੈਮਿਲੀ ਦੇ ਪਹਿਲਾਂ ਤੋਂ ਨਾਲ ਨੇ। ਜਿਹੜਾ ਵੀ ਉਹ ਸੰਤ ਸਮਾਜ ਜਿਹਨੇ ਐਲਾਨ ਕੀਤਾ, ਉਹ ਸਾਰਾ ਤੁਸੀਂ ਦੇਖੋ ਉਹਨਾਂ ਦੇ ਪ੍ਰੋਗਰਾਮਾਂ 'ਚ ਪਹਿਲਾਂ ਤੋਂ ਆਉਂਦੇ ਜਾਂਦੇ ਨੇ। ਇਹ ਕੋਈ ਨਵੀਂ ਗੱਲ ਤੇ ਹੈ ਨਹੀਂ ਕੀਤੀ ਉਹਨਾਂ ਨੇ, ਉਹ ਤੇ ਪਹਿਲਾਂ ਹੀ ਮਤਲਬ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਹੋਈਆਂ ਨੇ, ਭਾਵੇਂ ਸਿੱਖਾਂ ਤੇ ਗੋਲੀਆਂ ਚੱਲੀਆਂ ਨੇ, ਭਾਵੇਂ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ, ਇਹ ਤੇ ਉਦੋਂ ਮਤਲਬ ਉਸ ਸਮੇਂ ਵੀ ਉਹਨਾਂ ਦੇ ਨਾਲ ਸੀ। ਮਤਲਬ ਵੋਟਾਂ ਵਾਲਾ ਕੰਮ ਤੇ ਸਾਡੇ ਲਈ ਛੋਟਾ ਵਾ, ਇਹ ਤੇ ਉਹੋ ਜਿਹੇ ਘਟਨਾਕ੍ਰਮ ਦੇ ਵਿੱਚ ਵੀ ਉਦੋਂ ਨਾਲ ਸੀਗੇ। ਮਤਲਬ ਇਹ ਤੇ ਉਹਨਾਂ ਦੀ ਟੀਮ ਹੈ ਇੱਕ। ਸੋ ਅਸੀਂ ਜਿਹੜਾ ਸੱਚਾ ਸੁੱਚਾ ਸਿੱਖ ਹੈ, ਪੰਥ ਨੂੰ ਮੰਨਣ ਵਾਲਾ, ਉਹ ਬਾਦਲ ਪਰਿਵਾਰ ਨੂੰ ਕਦੇ ਵੀ ਸਮਰਥਨ ਨਹੀਂ ਦੇ ਸਕਦਾ ਹੈਗਾ। ਜਿਹੜੇ ਤੁਸੀਂ ਦੇਖੋ ਬਾਈਬਲ ਗੋਲੀकांड ਹੈ, ਉੱਥੇ ਸਾਡੇ ਸਿੱਖਾਂ ਦੇ ਜਿਨ੍ਹਾਂ ਨੇ ਨੌਜਵਾਨਾਂ ਦੇ ਗੋਲੀਆਂ ਮਾਰੀਆਂ, ਜਿਹੜੀ ਸਰਕਾਰ ਨੇ 2009 ਦੇ ਵਿੱਚ ਗੋਲੀਆਂ ਇਹਨਾਂ ਨੇ ਮਾਰੀਆਂ ਨੇ। ਗੁਰਦਾਸਪੁਰ ਗੋਲੀकांड ਹੋਇਆ, ਉਦੋਂ ਇਹਨਾਂ ਨੇ ਗੋਲੀਆਂ ਮਾਰੀਆਂ ਨੇ। ਨਕੋਦਰ ਗੋਲੀकांड ਹੋਇਆ, ਉਦੋਂ ਵਿੱਚ ਇਹਨਾਂ ਨੇ ਬਾਦਲ ਸਰਕਾਰ ਨੇ ਗੋਲੀਆਂ ਮਾਰੀਆਂ ਨੇ। ਤੇ ਜਿਹੜੇ ਬੰਦੇ ਬਾਰ-ਬਾਰ ਸਿੱਖਾਂ ਦੀ ਗੋਲੀਆਂ ਮਾਰਨ, ਉਹਨਾਂ ਨੂੰ ਸਮਰਥਨ ਕਿਸ ਤਰੀਕੇ ਨਾਲ ਦਿੱਤਾ ਜਾ ਸਕਦਾ ਵਾ? ਐਡਵੋਕੇਟ ਦਿਲਸ਼ੇਰ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣ। ਦਿਲਸ਼ੇਰ ਸਿੰਘ ਜੀ, ਜੇ ਦੇਖੀਏ ਕਾਨੂੰਨੀ ਪ੍ਰਕਿਰਿਆ ਹੈ, ਹਰਿਆਣਾ ਦੇ ਜੇਲ੍ਹ ਮੰਤਰੀ ਕਹਿੰਦੇ ਨੇ ਕਿ ਕਾਨੂੰਨੀ ਪ੍ਰਕਿਰਿਆ ਹੈ, ਤਾਂ ਇਹ ਜਿਹੜੀ ਕਾਨੂੰਨੀ ਪ੍ਰਕਿਰਿਆ ਹੈ, ਇੱਕ ਬਲਾਤਕਾਰੀ ਔਰ ਕਤਲ ਕਰਨ ਵਾਲੇ ਲੋਕਾਂ ਵਾਸਤੇ ਹੀ ਕਿਉਂ, ਬੰਦੀ ਸਿੰਘਾਂ ਵਾਸਤੇ ਕਾਨੂੰਨੀ ਪ੍ਰਕਿਰਿਆ ਕਿਉਂ ਨਹੀਂ? ਭਾਈ ਸਾਹਿਬ ਵੇਖੋ, ਸਾਡਾ ਜਿਹੜਾ ਮੁਲਕ ਹੈਗਾ ਹੈ, ਡੈਮੋਕ੍ਰੈਟਿਕ ਸਿਸਟਮ ਦੇ ਨਾਲ ਚੱਲਣ ਵਾਲਾ ਮੁਲਕ ਹੈ। ਰੂਲ ਆਫ ਸੁਸਾਇਟੀ ਦੀ ਇਸ ਮੁਲਕ 'ਚ ਗੱਲ ਹੈ। ਇਹ ਵੀ ਗੱਲ ਕਹਿ ਦੇਣੀ ਚਾਹੀਦੀ ਆ ਕਿ ਸਾਡਾ ਮੁਲਕ ਲਾਰਜੈਸਟ ਡੈਮੋਕ੍ਰੇਸੀ ਇਨ ਦੀ ਵਰਲਡ ਆ, ਕਿ ਜਮਹੂਰੀਅਤ ਇਸ ਤੋਂ ਵੱਡੀ ਹੋਰ ਕਿਸੇ ਮੁਲਕ 'ਚ ਨਹੀਂ ਹੈਗੀ ਜਿੱਡੀ ਵੱਡੀ ਸਾਡੇ ਮੁਲਕ 'ਚ ਆ। ਪਰ ਬਦਕਿਸਮਤੀ ਆ ਕਿ ਜਿਹੜੀ ਇਹ ਡੈਮੋਕ੍ਰੇਸੀ ਆ ਜਾਂ ਰੂਲ ਆਫ ਸੁਸਾਇਟੀ ਦੀ ਗੱਲ ਆ, ਇਹ ਸਿਰਫ ਬਹੁ ਗਿਣਤੀ ਲਈ ਆ, ਮਿਨੋਰਿਟੀ ਲਈ ਇਹਦਾ ਕੋਈ ਮਾਪਦੰਡ ਨਹੀਂ ਹੈਗਾ। ਇਹ ਗੱਲ ਠੀਕ ਆ, ਇਸ ਗੱਲ ਨੂੰ ਅਸੀਂ ਕਾਨੂੰਨੀ ਪ੍ਰਕਿਰਿਆ 'ਚ ਲੈ ਸਕਦੇ ਹਾਂ ਕਿ ਸਸਪੈਂਸ਼ਨ ਆਫ ਸੈਂਟੈਂਸ ਜਾਂ ਪਰੋਲ ਦੇਣੀ, ਇਹ ਹਿਊਮਨ ਰਾਈਟਸ ਦਾ ਜਾਂ ਪ੍ਰਿਜ਼ਨਰ ਦਾ ਬੇਸਿਕ ਰਾਈਟ ਹੈਗਾ। ਪਰ ਉਹਦਾ ਬੈਕਗਰਾਊਂਡ ਦੇਖਣਾ ਪੈਣਾ ਕਿ ਕਿੱਦਾਂ ਦੇ ਕੇਸ ਦੇ ਵਿੱਚ ਅੰਦਰ ਗਿਆ, ਜਾਂ ਉਹਨੂੰ ਅਰੈਸਟ ਵੇਲੇ ਕਿੱਡੀ ਮੁਸ਼ਕਿਲ ਆਈ ਸੀ। ਪਰੋਲ ਉਹਨਾਂ ਲੋਕਾਂ ਨੂੰ ਮਿਲਦੀ ਆ ਜਿਨ੍ਹਾਂ ਦਾ ਕੰਡਕਟ ਗੁੱਡ ਹੋਵੇ। ਸਾਡੇ ਅਨੇਕਾਂ ਸਿੰਘ ਨੇ ਜਿਨ੍ਹਾਂ ਦੇ 30 ਸਾਲ ਦੇ ਗੁੱਡ ਕੰਡਕਟ ਨੇ, ਸਾਡੇ ਕੋਲ ਉਹਨਾਂ ਦੇ ਜਿਹੜੇ ਕਰੈਕਟਰ ਸਰਟੀਫਿਕੇਟ ਕਸਟਡੀ ਸਰਟੀਫਿਕੇਟ ਦੇ ਤੌਰ 'ਤੇ ਪਏ ਨੇ। ਕਿਹੜੇ ਸਿੰਘ ਨੇ ਉਹ? ਭਾਈ ਸ਼ਮਸ਼ੇਰ ਸਿੰਘ ਦਾ, ਭਾਈ ਲਖਵਿੰਦਰ ਸਿੰਘ ਲੱਖਾ ਦਾ, ਭਾਈ ਗੁਰਮੀਤ ਸਿੰਘ ਦਾ, ਪਰਮਜੀਤ ਸਿੰਘ ਪਿਓਰਾ ਦਾ, ਜਗਤਾਰ ਸਿੰਘ ਹਵਾਰਾ ਦਾ, ਜਗਤਾਰ ਸਿੰਘ ਤਾਰਾ ਦਾ। ਇਹਨਾਂ ਦੇ ਭਾਈ ਆਪਣੇ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦਾ,
ਉਹਨਾਂ ਦੀ 26 ਸਾਲ ਤੇ ਵੈਸੇ ਹੀ ਕਸਟਡੀ ਆ, ਐਡਮਿਸ਼ਨ ਪਾ ਕੇ ਉਹਨਾਂ ਦੀ 30 ਸਾਲ ਕਸਟਡੀ ਆ ਜਾਂਦੀ ਆ। ਆਇਆ ਇੱਦਾਂ ਦੇ ਸਿੰਘ ਨੇ ਜਿਨ੍ਹਾਂ ਦੀਆਂ ਇੰਨੀਆਂ ਲੰਬੀਆਂ ਕਸਟਡੀਆਂ ਨੇ, ਆਇਆ ਉਹਨਾਂ ਦਾ ਕੰਡਕਟ ਜਿਹੜੇ ਜੇਲ੍ਹ ਦੇ ਆਫੀਸਰ ਆਪ ਕਹਿੰਦੇ ਨੇ ਕਿ ਗੁੱਡ ਕੰਡਕਟ ਹੈਗਾ। ਇੱਥੇ ਤੱਕ ਮੈਂ ਬੁੜੈਲ ਜੇਲ੍ਹ 'ਚ ਨਾਰਮਲੀ ਅਸੀਂ ਵਕੀਲ ਦੇ ਤੌਰ ਤੇ ਵਿਜ਼ਿਟ ਕਰਦੇ ਹਾਂ, ਭਾਈ ਸ਼ਮਸ਼ੇਰ ਸਿੰਘ ਸ਼ੇਰੇ ਨੂੰ ਬਾਬੇ ਦੇ ਨਾਮ ਨਾਲ ਜਾਣਿਆ ਜਾਂਦਾ ਜੇਲ੍ਹ ਦੇ ਵਿੱਚ। ਕਿਸੇ ਮੁਲਾਜ਼ਮ ਨੂੰ ਪੁੱਛ ਲਓ ਕਿ ਇੱਥੇ ਬਾਬਾ ਕੌਣ ਹੈਗਾ, ਉਹ ਬੜੇ ਸਤਿਕਾਰ ਨਾਲ ਕਹਿਣਗੇ ਭਾਈ ਸਾਹਿਬ ਸ਼ਮਸ਼ੇਰ ਸਿੰਘ ਜੀ ਨੇ। ਕਿਉਂ? ਉਹਨਾਂ ਨੇ ਗੁਰਦੁਆਰਾ ਸਾਹਿਬ ਅੰਦਰ ਬਣਿਆ, ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਨੇ। ਹਰ ਕਿਸੇ ਸੱਜਣ ਨਾਲ, ਮੁਲਾਜ਼ਮ ਨਾਲ, ਜਿਹੜੇ ਦੂਜੇ ਕੈਦੀ ਨੇ, ਸਾਰਿਆਂ ਨਾਲ ਜਿਹੜਾ ਨਿਰਮਤਾ ਨਾਲ ਗੱਲ ਕਰਦੇ ਨੇ। ਆਇਆ ਜਦੋਂ ਛੁੱਟੀ ਮਿਲਦੀ ਆ, ਟਾਈਮ ਤੇ ਜਾਣਾ, ਟਾਈਮ ਤੇ ਵਾਪਸ ਆ ਜਾਣਾ। ਉਹਨਾਂ ਦੀ ਪੱਕੀ ਰਿਲੀਜ਼ ਕਿਉਂ ਨਹੀਂ ਕਰਦੇ? ਜਿਹੜਾ ਮਾਮਲਾ ਕੌਨਸਟੀਟਿਊਸ਼ਨਲੀ ਗਵਰਨਰ ਸਾਹਿਬ ਨੇ 11 ਜਨਵਰੀ ਨੂੰ ਡੈਲੀਗੇਸ਼ਨ ਦੇ ਤੌਰ ਤੇ ਸਾਡੇ ਸਾਹਮਣੇ ਇਹ ਗੱਲ ਕੀਤੀ ਸੀ ਕਿ ਜਿਨ੍ਹਾਂ ਦੀ ਕਸਟਡੀ 25 ਸਾਲ ਤੋਂ ਉੱਪਰ ਹੋ ਗਈ ਆ, ਉਹ ਸਾਬਤ ਕਰ ਦਿਓ, ਅਸੀਂ ਕਸਟਡੀ ਸਰਟੀਫਿਕੇਟ ਭੇਜਦੇ ਉਹਨਾਂ ਨੂੰ, ਮੈਂ ਉਹਨਾਂ ਦੀ ਰਿਲੀਜ਼ ਕਰ ਦਾਂਗਾ। ਕਿੱਥੇ ਗੱਲ ਆ? ਆਪਣੀ ਜ਼ੁਬਾਨ ਤੋਂ ਹੀ ਇਹ ਜਿਹੜਾ ਸਾਡਾ ਜਮਹੂਰੀਅਤ ਦਾ ਮੁਲਕ ਹੈਗਾ, ਕੌਨਸਟੀਟਿਊਸ਼ਨਲ ਬਾਡੀਜ਼ ਨੇ ਜਿਹੜੀਆਂ ਉਹ ਮੁੱਕਰ ਰਹੀਆਂ ਨੇ। ਆਇਆ ਹੁਣ ਰਾਮ ਰਹੀਮ ਦੀ ਅਸੀਂ ਗੱਲ ਕਰਦੇ ਹਾਂ, ਇਹਦੀ ਤੁਸੀਂ ਅਰੈਸਟ ਦੀ ਗੱਲ ਦੇਖੋ। ਜਿੱਦਣ ਇਹਨੂੰ ਸੈਂਟੈਂਸ ਸੁਣਾਉਣੀ ਆ, ਕਿੰਨੇ ਲੋਕ ਮਰੇ ਨੇ, ਕਿੰਨਾ ਪੁਲਿਸ ਪ੍ਰਸ਼ਾਸਨ ਤੇ ਜਿਹੜੇ ਲਾਠੀ ਚਾਰਜ ਹੋਈ ਆ ਜਾਂ ਇੱਕ ਦੂਜੇ ਨਾਲ ਵਾਇਲੈਂਸ ਹੋਇਆ। ਪੂਰਾ ਪੰਚਕੂਲਾ ਸ਼ਹਿਰ ਜਿਹੜਾ ਵਾ ਉਹ ਦਹਿਲ ਗਿਆ ਸੀ ਵੀ ਕਿਸੇ ਨੂੰ ਅੱਜ ਸਜ਼ਾ ਹੋਈ ਆ। ਆਇਆ ਕਦੀ ਕੋਈ ਦੱਸ ਦੇ ਕਿ ਜਿੱਦਣ ਜਗਤਾਰ ਸਿੰਘ ਹਵਾਰੇ ਹੋਣਾ ਨੂੰ ਸਜ਼ਾ ਹੋਈ ਆ ਤੇ ਕੋਈ ਇਦਾਂ ਦੀ ਇੰਸੀਡੈਂਟ ਹੋਈ ਹੋਵੇ? ਆਇਆ ਉਹਨਾਂ ਨੇ ਤੇ ਫਤਿਹ ਬੁਲਾ ਕੇ ਪ੍ਰਵਾਨ ਕੀਤੀ ਆ। ਤੇ ਜੇ ਇਹਨੇ ਜੁਰਮ ਕੀਤਾ, ਜੇ ਕੋਈ ਗਲਤ ਕੰਮ ਕੀਤਾ, ਇਹ ਕਿਉਂ ਨਹੀਂ ਮੰਨਦਾ? ਇਹ ਕਿਉਂ ਭੱਜਦਾ ਸੀ? ਆਇਆ ਇੱਥੇ ਤੱਕ ਪਲੈਨਿੰਗ ਸੀ ਕਿ ਇਹਨੂੰ ਜਿਹੜੇ ਹੈਲੀਕਾਪਟਰ 'ਚ ਲਿਆਂਦਾ ਸ਼ਾਇਦ ਉੱਥੋਂ ਹੀ ਉੱਡ ਜਾਂਦਾ। ਇਹਦੇ ਤੇ ਬਥੇਰੀ ਇਸ ਗੱਲ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਸੀ, ਹਰਿਆਣਾ ਸਰਕਾਰ ਨੂੰ, ਇਹਨੂੰ ਪਰੋਲ ਦੇਣ ਤੋਂ ਪਹਿਲਾਂ, ਕਿ ਡਿਊਰਿੰਗ ਹਿਜ਼ ਅਰੈਸਟ ਬੜਾ ਵੱਡਾ ਪ੍ਰੋਪੋਗੰਡਾ ਕੀਤਾ ਗਿਆ ਇਹਦੇ ਫਾਲੋਅਰਸ ਵੱਲੋਂ, ਬੜਾ ਨੁਕਸਾਨ ਹੋਇਆ ਪਬਲਿਕ ਪ੍ਰਾਪਰਟੀ ਦਾ, ਬੜਾ ਕੇਸ ਚੱਲਦੇ ਪਏ ਨੇ ਅੱਜ ਵੀ। ਤੇ ਇਹਦੀ ਜਿਹੜੀ ਭੱਜਣ ਦੀ ਬੜੀ ਉੱਥੇ ਸਾਜ਼ਿਸ਼ ਹੋ ਸਕਦੀ ਆ। ਆਇਆ ਜੇ ਇਹ ਭੱਜ ਗਿਆ, ਮੈਂ ਵਾਅਦੇ ਨਾਲ ਕਹਿ ਦੇਣਾ, ਇਹਨੂੰ ਹਿੰਦੁਸਤਾਨ ਸਰਕਾਰ ਦੁਬਾਰਾ ਨਹੀਂ ਫੜ ਸਕਦੀ। ਇਹ ਵੀ ਇੱਥੇ ਤੱਕ ਕਿ ਸਾਨੂੰ ਲੋਕ ਕਹਿਣ ਲੱਗੇ ਨੇ ਸ਼ਾਇਦ ਇਹਦਾ ਕੋਈ ਬਹਿਰੂਪੀਆ ਬਣਾ ਕੇ ਭੇਜ ਦੇਣਗੇ, ਅਸਲ ਬੰਦਾ ਇੱਥੇ ਹੀ ਰਹਿ ਜਾਊਗਾ। ਸੋ ਇੱਦਾਂ ਦੀ ਸਿਸਟਮ ਦੇ ਵਿੱਚ ਇਹਨੂੰ ਪਰੋਲ ਨਹੀਂ ਦੇਣੀ ਚਾਹੀਦੀ ਸੀ। ਦੂਜੀ, ਆਇਆ ਜਦੋਂ ਇਲੈਕਸ਼ਨਾਂ ਦਾ ਮਾਹੌਲ ਆ, ਇਹ ਗੱਲ ਯਕੀਨੀ ਪੱਕੀ ਆ ਕਿ ਇਹਦੇ ਫਾਲੋਅਰਸ ਹੈਗੇ ਨੇ ਪੰਜਾਬ ਦੇ ਵਿੱਚ, ਜਿਹੜਾ ਲੱਖਾਂ ਦੇ ਹਿਸਾਬ ਨਾਲ ਫਾਲੋਅਰ ਆ। ਹੁਣ ਜਿਹੜੀ ਜਮਹੂਰੀਅਤ ਆ, ਜਿਹਨੇ ਇਹ ਜਮਹੂਰੀਅਤ ਦਾ ਰੌਲਾ ਪਾਉਂਦੇ ਨੇ, ਜਿਹੜੇ ਕਿ ਸਿਸਟਮ ਨਾਲ ਚੱਲਦਾ, ਆਇਆ ਇਹਨੂੰ ਪਰੋਲ 20 ਤਰੀਕ ਤੋਂ ਬਾਅਦ ਦੇ ਦਿੰਦੇ। ਕੀ ਲੋੜਾ ਆ ਗਿਆ ਸੀ? ਆਇਆ ਮੈਂ ਤੇ ਵਕੀਲ ਦੇ ਤੌਰ ਤੇ ਇੱਥੇ ਤੱਕ ਪਟੀਸ਼ਨਾਂ ਡਿਸਮਿਸ ਹੁੰਦੀਆਂ ਵੇਖੀਆਂ ਹਾਈ ਕੋਰਟ 'ਚ ਕਿ ਲੜਕੇ ਨੇ ਆਪਣੇ ਬਾਪ ਦੀ ਚਿੱਠਾ ਨੂੰ ਅੱਗ ਦੇਣੀ ਆ, ਹਾਈ ਕੋਰਟ ਕਹਿੰਦੀ ਜੀ ਨਹੀਂ, ਤੇਰੇ ਤੇ ਇੰਨੇ ਕੇਸ ਪੈਂਡਿੰਗ ਨੇ, ਤੂੰ ਭੱਜ ਜਾਏਗਾ। ਕੋਈ ਆਪਣੀ ਮਾਂ ਦੀ ਜਿਹੜਾ ਵਾ ਆਖਰੀ ਦਰਸ਼ਨ ਨਹੀਂ ਕਰ ਸਕਦਾ, ਭੋਗ ਤੇ ਨਹੀਂ ਜਾ ਸਕਦਾ। ਇਹਦੀ ਕੀ ਜ਼ਰੂਰੀ ਸੀ? ਕੀ ਐਮਰਜੈਂਸੀ ਹੈ ਇਹਨੂੰ? ਕਿ ਇਹਨੇ ਜਾ ਕੇ ਗੁਰੂਗ੍ਰਾਮ 'ਚ ਕੀ ਕਰਨਾ ਸੀ ਐਸਾ ਕਿ ਜਿਹੜਾ ਟਾਲਿਆ ਨਹੀਂ ਜਾ ਸਕਦਾ ਸੀ? ਆਇਆ ਦੁਬਾਰਾ ਰਿਪੀਟ ਕਰ ਦਿੰਦੇ ਆ, ਇਹ ਜਿਹੜੀ ਇਹਦੀ ਪਰੋਲ ਆ ਉਹ ਰਾਜਨੀਤਿਕ ਪ੍ਰੇਰਿਤ ਆ। ਕਿਸੇ ਇੱਕ ਫਿਰਕੇ ਨੂੰ ਜਿਹੜਾ ਇਹਦਾ ਫਾਇਦਾ ਪਹੁੰਚਾਉਣਾ ਸੀ ਸਰਕਾਰ ਨੇ, ਇਸ ਕਰਕੇ ਉਹ ਜਿਹੜਾ ਇਹਨੂੰ ਪਰੋਲ ਦਿੱਤੀ ਆ। ਆਇਆ ਜੇ ਹਜੇ ਵੀ ਹਰਿਆਣਾ ਸਰਕਾਰ ਆਪਣੀ ਸੁੱਤੀ ਨੀਂਦ ਤੋਂ ਜਾਗੇ, ਜੇ ਰੂਲ ਆਫ ਸੁਸਾਇਟੀ ਬਚਾਉਣੀ ਆ, ਜੇ ਡੈਮੋਕ੍ਰੇਸੀ ਦਾ ਕੋਈ ਅਸਲ ਮਤਲਬ ਰੱਖਣਾ ਹੈ, ਇਹਦੀ ਆਇਆ ਇਹਨੂੰ ਦੁਬਾਰਾ ਅਰੈਸਟ ਕਰ ਲੈਣ, ਇਹਨੂੰ ਅੰਦਰ ਜੇਲ੍ਹ ਭੇਜ ਦੇਣ। ਗੁਰਮੀਤ ਰਾਮ ਰਹੀਮ ਦੀ ਪਰੋਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਨਾਲ ਵਾਰਤਾਲਾਪ ਹੋਇਆ, ਐਡਵੋਕੇਟ ਦਲਸ਼ੇਰ ਸਿੰਘ ਦੇ ਨਾਲ ਵਾਰਤਾਲਾਪ ਹੋਇਆ ਹੈ, ਤਾਂ ਡੀਜੀਪੀ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਜਾ ਰਿਹਾ ਹੈ। ਹੁਣ ਭਵਿੱਖ ਦੇ ਵਿੱਚ ਕੀ ਰਣਨੀਤੀ ਹੋਏਗੀ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।